ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 20 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਅਸੀਂ ਜਿੱਤੇ ਚਾਨਣ ਪਾਉਣਾ, ਉਹ ਖਬਰ ਇਹ ਹੈ ਕਿ ਇੱਕ ਪਾਸੇ ਤੇ ਲੋਕਾਂ ਨੂੰ ਚੁੱਕਿਆ ਜਾ ਰਿਹਾ ਤੇ ਦੂਜੇ ਪਾਸੇ ਧੀਆਂ ਭੈਣਾਂ ਦੇ ਨਾਲ ਜੋ ਕੁਝ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ। ਅਹਿਮਦ ਨੂਰਾਨੀ ਸਾਹਿਬ ਦੀ ਵਾਲਦਾ ਨਾਲ, ਉਹਨਾਂ ਦੀ ਭੈਣ ਨਾਲ ਜੋ ਹੋਇਆ ਉਹ ਤੇ ਅਸੀਂ ਤੁਹਾਨੂੰ ਦੱਸ ਦਿੱਤਾ। ਅੱਜ ਇਮਰਾਨ ਖਾਨ ਸਾਹਿਬ ਦੀ ਮਸ਼ੀਰਾ ਦੇ ਨਾਲ ਕੀ ਹੋਇਆ ਉਹ ਵੀ ਤੁਹਾਨੂੰ ਦੱਸਦੇ। ਅਲੀਮਾ ਖਾਨਮ ਸਾਹਿਬਾ ਨੂੰ JIT ਨੇ ਸੱਦਿਆ ਤੇ ਜੋ ਮੀਡੀਆ ਦੇ ਉੱਤੇ ਰਿਪੋਰਟ ਆ ਰਹੀ ਹੋਈ ਹੈ ਕਿ 5 ਤੋਂ 6 ਘੰਟੇ ਜਾਂ ਸ਼ਾਇਦ 7 ਘੰਟੇ ਜਾਂ 6 ਘੰਟੇ ਉਹਨਾਂ ਕੋਲੋਂ ਸਵਾਲ ਜਵਾਬ ਕਰਦੇ ਰਹੇ। ਰਮਜ਼ਾਨ ਸੀ, ਉਹਨਾਂ ਦਾ ਰੋਜ਼ਾ ਸੀ ਔਰ ਰੋਜ਼ੇ ਦੇ ਨਾਲ ਉਹਨਾਂ ਦੀ ਤੁਹਾਨੂੰ ਉਮਰ ਦਾ ਵੀ ਪਤਾ ਹੈ, ਜ਼ਾਹਿਰ ਹੈ ਸੀਨੀਅਰ ਨੇ ਉਹ। ਔਰ ਇਹਤਰਾਮ ਇੱਕ ਸਾਬਕ ਵਜ਼ੀਰ ਆਜ਼ਮ ਔਰ ਇੱਕ ਇਹੋ ਜਿਹਾ ਉਜਲਾ ਪਾਕਿਸਤਾਨੀ ਇਮਰਾਨ ਖਾਨ, ਉਹਨਾਂ ਦੀ ਭੈਣ ਦੇ ਕੋਲੋਂ 6 ਤੋਂ 7 ਘੰਟੇ ਤਫਤੀਸ਼ ਕੀ ਹੋ ਰਹੀ ਹੈ ਵੀ ਇਹ ਸੋਸ਼ਲ ਮੀਡੀਆ ਕੌਣ ਚਲਾਉਂਦਾ। ਉਹਨਾਂ ਕੋਲੋਂ ਸਵਾਲ ਇਹ ਹੋ ਰਹੇ ਨੇ, ਉਹਨਾਂ ਨੇ ਬਾਹਰ ਆ ਕੇ ਦੱਸਿਆ ਕਿ ਉਹਨਾਂ ਕੋਲੋਂ ਸਵਾਲ ਇਹ ਹੋ ਰਹੇ ਨੇ ਵੀ ਇਹ ਸੋਸ਼ਲ ਮੀਡੀਆ ਜਿਹੜਾ ਹੈ ਨਾ, ਇਹ ਤੁਸੀਂ ਕੰਟਰੋਲ ਕਰਦੇ ਹੋ। ਅੱਛਾ, ਇਹ ਤੁਸੀਂ ਕਹਿੰਦੇ ਹੋਵੋਗੇ ਵੀ ਵਜ੍ਹਾ ਕੀ ਹੈ? ਇਹ ਜੋ ਆਵਾਮ ਉੱਥੇ ਜੋ ਕੁਝ ਕਰਦੀ ਹੈ, ਆਵਾਮ ਜੋ ਘਸੁੰਨਮੁਖੀ ਸੋਸ਼ਲ ਮੀਡੀਆ 'ਤੇ ਹੁੰਦੀ ਹੈ, ਮੈਂ ਫਿਜ਼ੀਕਲ ਘਸੁੰਨਮੁਖੀ ਦੀ ਗੱਲ ਨਹੀਂ ਕਰਦਾ, ਉਹਦੇ ਮੈਂ ਕਦੀ ਹੱਕ 'ਚ ਨਹੀਂ, ਨਾ ਮੈਂ ਕਦੀ ਗੱਲ ਕੀਤੀ, ਕਿਉਂਕਿ ਫਿਜ਼ੀਕਲ ਨਹੀਂ ਹੋਣਾ ਕਦੀ ਵੀ। ਤੁਸੀਂ ਕਾਨੂੰਨ ਨਹੀਂ ਤੋੜਨਾ, ਕਾਨੂੰਨ ਦੇ ਅੰਦਰ ਰਹਿ ਕੇ ਗੱਲ ਕਰਨੀ ਹਮੇਸ਼ਾ, ਔਰ ਕਾਨੂੰਨ ਔਰ ਜਮਹੂਰੀਅਤ ਦੇ ਅੰਦਰ ਰਹਿ ਕੇ ਜਿਹੜੀ ਗੱਲ ਹੋਵੇ ਉਹਦਾ ਹੀ ਲੌਂਗ ਟਰਮ, ਉਹਦਾ ਹੀ ਫਲ ਆਉਂਦਾ, ਉਹਦਾ ਹੀ ਸਵਾਦ ਆਉਂਦਾ। ਅਤੇ ਇਹਨਾਂ ਨੂੰ ਹੁਣ ਜੋ ਕੁਝ ਇਹਨਾਂ ਦੇ ਨਾਲ ਹੁੰਦਾ ਹੈ, ਮਤਲਬ ਅਗਰ ਇੱਕ ਟਵੀਟ ਕਰ ਬਹਿਣ ਜਾਂ ਇੱਕ ਫੇਸਬੁੱਕ 'ਤੇ ਪੋਸਟ ਕਰ ਬਹਿਣ, ਜੋ ਕੁਝ ਅੱਗੋਂ ਹੁੰਦਾ ਫਿਰ ਇਹਨਾਂ ਦੇ ਨਾਲ, ਇਹਨਾਂ ਨੂੰ ਹੁਣ ਲੱਗਦਾ ਇਹ ਹੈ ਕਿ ਇਹ ਕੋਈ ਕੰਟਰੋਲ ਕਰਦਾ, ਕੋਈ ਮਸ਼ੀਨ ਹੈ, ਉਹਦੇ ਵਿੱਚ ਕੋਈ ਸਿਸਟਮ ਪਾਇਆ ਇਹਨਾਂ ਨੇ ਅਤੇ ਇਹ ਉੱਥੋਂ ਸਾਡੇ ਖਿਲਾਫ ਐਡੇ ਤੱਤੇ ਪਕੌੜੇ ਨਿਕਲਣ ਡਏ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਆਵਾਮ ਜਿਹੜੀ ਹੈ ਉਹ ਪੂਰੇ ਦੇ ਪੂਰੇ ਆਵਾਮ ਨੂੰ ਇਹਨਾਂ ਪਕੌੜੇ ਖਵਾ ਛੜੇ ਨੇ, ਔਰ ਉਹ ਵੀ ਤੇਜ਼ ਮਿਰਚ ਵਾਲੇ, ਅਤੇ ਆਵਾਮ ਪੂਰੀ ਇਹਨਾਂ 'ਤੇ ਤਪੀ ਹੈ। ਇਹ ਤਾਂ ਸ਼ੁਕਰ ਕਰਨ ਵੀ ਹਜੇ ਇਹਨਾਂ ਕੋਲ ਡੰਡਾ ਹੈ, ਆਵਾਮ ਨੂੰ ਥੋੜ੍ਹਾ ਬਹੁਤ ਉਹਦਾ ਲਿਹਾਜ਼ ਹੈ, ਅਤੇ ਆਵਾਮ ਇਹਨਾਂ ਨੂੰ ਜੋ ਕੁਝ ਕਹਿੰਦੀ ਹੈ ਉਹ ਥੋੜ੍ਹਾ ਫਿਲਟਰ ਕਰਕੇ ਕਹਿੰਦੀ ਹੈ। ਫਿਰ ਲੋਕਾਂ ਦੀਆਂ ਧੀਆਂ ਭੈਣਾਂ ਵੀ ਪੜ੍ਹਦੀਆਂ ਨੇ ਸੋਸ਼ਲ ਮੀਡੀਆ 'ਤੇ, ਥੋੜ੍ਹਾ ਜਿਹਾ ਫਿਲਟਰ ਲੱਗਾ, ਵਰਨਾ ਜਿੱਡਾ ਲੋਕਾਂ ਨੂੰ ਗੁੱਸਾ ਹੈ ਲੋਕੀ ਤੇ ਇਹਨਾਂ ਦੇ ਕੱਢ ਵੱਟ ਦੇਣ, ਯਕੀਨ ਕਰੋ। ਲੇਕਿਨ ਇਹਨਾਂ ਨੂੰ ਯਕੀਨ ਨਹੀਂ ਹੈ, ਇਹ ਸਮਝਦੇ ਨੇ ਵੀ ਨਹੀਂ ਅਸੀਂ ਐਡੇ ਗੰਦੇ ਨਹੀਂ ਯਾਰ, ਇਹ ਜਿੰਨਾ ਸਾਨੂੰ ਗਾਲਮੰਦਾ ਹੁੰਦਾ ਨਾ ਸੋਸ਼ਲ ਮੀਡੀਆ 'ਤੇ, ਅਸੀਂ ਐਡੇ ਗੰਦੇ ਨਹੀਂ, ਸਾਡੇ ਨਾਲ ਕੋਈ ਕਰਵਾਉਂਦਾ ਹੈ। ਇਹ ਅੱਜ ਸਮੀਨਾ ਪਾਸ਼ਾ ਸਾਹਿਬ ਨੇ ਵੀ ਇਹੀ ਕਿਹਾ ਹੈ ਕਿ ਇਹਨਾਂ ਨੂੰ ਯਕੀਨ ਨਹੀਂ ਹੈ ਕਿ ਸਾਡੀ ਕਰਤੂਤ ਐਡੀ ਭੈੜੀ ਹੈ, ਸਾਡੇ ਨਾਲ ਲੋਕ ਐਡੀ ਨਫ਼ਰਤ ਕਰਦੇ ਨੇ, ਇਹਨਾਂ ਨੂੰ ਲੱਗਦਾ ਵੀ ਕੋਈ ਕਰਵਾਉਂਦਾ ਹੈ। ਅੱਛਾ, ਇਹਨਾਂ ਨੂੰ ਸੋਸ਼ਲ ਮੀਡੀਆ ਦੀ ਸਮਝ ਹੀ ਨਹੀਂ। ਉਹ ਜੇਦਾ ਜੀ ਨੂੰ ਚੇਤੇ ਕਰਨਾ ਪੈਣਾ ਤੁਹਾਨੂੰ, ਕਿਉਂਕਿ ਇਹਨਾਂ ਦੇ ਸਾਰੇ ਦਾਨਸ਼ਵਰ, ਤੁਹਾਨੂੰ ਕੱਲ੍ਹ ਪਰਸੋਂ ਅਸੀਂ ਤੁਹਾਨੂੰ ਦੱਸਿਆ ਸੀ ਵੀ ਜੇਦਾ ਜੀ ਨੇ ਕਿਹਾ ਵੀ ਹੁਣ ਤੁਸੀਂ ਪਾਣੀ ਖਾਣਾ ਹੈ ਅਤੇ ਖਾਣਾ ਜਿਹੜਾ ਉਹ ਪੀਣਾ ਹੈ। ਇਸੇ ਤਰ੍ਹਾਂ ਜੇਦਾ ਜੀ ਨੇ ਇੱਕ ਹੋਰ ਵੀ ਸਾਇੰਸੀ ਦਰਿਆਫਤ ਕੀਤੀ ਸੀ ਕਿ ਸੋਸ਼ਲ ਮੀਡੀਆ ਕਿੰਜ ਚੱਲਦਾ, ਉਹਦੇ ਵਿੱਚ ਕਿੰਜ ਚੀਜ਼ਾਂ ਪਾਈਦੀਆਂ ਨੇ, ਆਵਾਜ਼ਾਂ ਕਿੰਜ ਆਉਂਦੀਆਂ ਨੇ, ਫਿਰ ਉਹ ਰੀਟਵੀਟ ਕਿੰਜ ਆਉਂਦੀਆਂ ਨੇ, ਕੜਿਕ ਕੜਿਕ ਕੜਿਕ, ਜੇਦਾ ਜੀ ਕੜਿਕ ਕੜਿਕ ਕੜਿਕ। ਇਹ ਜ਼ਰਾ ਵੇਖੋ ਉਹਨਾਂ ਨੇ ਕੀ ਕਿਹਾ ਸੀ। असल में जो माइक्रो ब्लॉगर्स हैं ना, वो बड़ा एक मेन इश्यूज है कि जो मेन ब्लॉगर्स होते हैं उन्होंने आगे माइक्रो ब्लॉगर्स रखे हुए हैं जो रिमोट एरियाज में, छोटे गरीब बच्चे, और उनकी उम्र 15 साल 14 साल है, उनको एक स्मार्टफोन लेकर दे दिया जाता है, उनके नाम से एक ट्विटर अकाउंट बना दिया जाता है, फिर एक व्हाट्सएप ग्रुप बनाया जाता है, और फिर उस व्हाट्सएप ग्रुप के अंदर ट्वीट्स डाल दी जाती हैं, वो उसको ट्वीट्स को पोस्ट कर देते हैं, और उसके बाद वो फिर एक ऑटोमेटिक सिस्टम है जिसके तहत उसको इन्हांस कर दिया जाता है, बढ़ा दिया जाता है, और उससे ज़ाहिर वो ट्रेंडिंग में आ जाते हैं। जो माइक्रो ब्लॉगर्स हैं मीर साहब, जो एंड पे जो जिन लोगों को तक ये सब कुछ पहुंचता है, उनको सिर्फ 1500 रुपये दिया जाता है पर ट्वीट के, यानी सिर्फ 1500 रुपए में पाकिस्तान के खिलाफ आप किसी किस्म की भी ट्वीट करवा सकते हैं। सर देखिए, उसकी वजह सोशल मीडिया है। सोशल मीडिया एक नई टेक्नोलॉजी है, और उस टेक्नोलॉजी को पाकिस्तान में सिर्फ और सिर्फ इमरान खान समझते हैं, उसे सिर्फ पाकिस्तान तहरीक इंसाफ समझती है। इसके अलावा किसी पार्टी के अंदर पोटेंशियल नहीं है कि वो इसके एल्गोरिथम को समझ सके, इसके जो फीचर्स हैं उसको अंडरस्टैंड कर सके। तो इमरान खान साहब ने बड़ा स्मार्टली इस टेक्नोलॉजी को इस्तेमाल किया है, और वो लोगों के ज़हनों तक में घुस गए हुए हैं। जब आपका मोबाइल आपके हाथ में होता है तो आप खुद कभी कैलकुलेट करें, अपने मोबाइल से पूछें, वो आपको खुद बताएगा कि 268 मरतबा एक नॉर्मल आदमी अपने मोबाइल फोन को टच करता है, और 18 करोड़ पाकिस्तान के अंदर मोबाइल है, 25 करोड़ आबादी है, 18 करोड़ मोबाइल है, जिसमें 13.5 करोड़ जो है वो स्मार्टफोन है। तो 13.5 करोड़ स्मार्टफोनों के जरिए जब एक मैसेज आप तक पहुंच रहा है, और वो मैसेज झूठा है या सच्चा है, लेकिन आप तक पहुंच रहा है, तो आप उसके ऊपर यकीन कर ही लेंगे। तो इमरान खान साहब ने इस टेक्नोलॉजी को इस्तेमाल किया। उनके पास जो वॉलंटियर्स है वो 1,25,000 वॉलंटियर्स हैं, बल्कि 1,26,000 वॉलंटियर्स हैं, जो पाकिस्तान में किसी भी ना डिपार्टमेंट के पास है ना किसी सियासी जमात के पास है। 1,25,000 या 26,000 तक जब कोई मैसेज पहुंचता है तो वो उसको वायरल कर देते हैं आगे। तो ये पाकिस्तान तहरीक इंसाफ के जो मैसेजेस है, आप ये देख के हैरान होंगे कि 5 मिनट के अंदर अंदर वो 24 मिलियन लोगों तक पहुंचते हैं। 5 मिनट में 24 मिलियन लोगों तक मैसेज पहुंचना ऑल ओवर द वर्ल्ड। तो उससे आप खुद अंदाजा लगाएं कि वो कितना ज्यादा शोर क्रिएट।
ਅੱਛਾ, ਹੁਣ ਰੌਲਾ ਇਹ ਹੈ ਕਿ ਜਦੋਂ ਦਾਨਸ਼ਵਰ ਇਹੋ ਜਿਹੇ ਨੇ ਤੇ ਫਿਰ ਦਿਮਾਗ ਵੀ ਉਹੋ ਜਿਹਾ ਹੀ ਹੈ। ਭਾਈ ਹੋਣੀ ਮਤਲਬ ਕਿ ਚੌਧਰੀ ਸਾਹਿਬ ਇਹ ਸੋਚਦੇ ਨੇ ਕਿ ਇਹ ਸੋਸ਼ਲ ਮੀਡੀਆ ਕੋਈ ਇੱਕ ਬੰਦਾ ਚਲਵਾਉਂਦਾ ਹੈ। ਇਹ ਜੀ ਸ਼ਹਬਾਜ਼ ਗਿੱਲ ਸਾਹਿਬ ਉੱਥੇ ਬੈਠੇ ਨੇ, ਉਹ ਕਰਵਾਉਂਦੇ ਨੇ। ਇਹ ਜਬਰਾਨ ਸਾਹਿਬ ਕਰਵਾਉਂਦੇ ਨੇ। ਅੱਛਾ ਜੀ, ਇਹ ਜਬਰਾਨ ਨਹੀਂ ਕਰਵਾਉਂਦਾ ਤੇ ਇਹ ਅਲੀਮਾ ਖਾਨਮ ਸਾਹਿਬ ਆ ਪਾਕਿਸਤਾਨ ਤੋਂ, ਇਹ ਜੇਲ੍ਹ ਦੇ ਵਿੱਚ ਬੈਠੇ ਇਮਰਾਨ ਖਾਨ ਸਾਹਿਬ ਕਰਵਾਉਂਦੇ ਨੇ। ਇਹ ਬਾਹਰ ਬੈਠਾ ਫਲਾਨਾ। ਇਹ ਸੋਸ਼ਲ ਮੀਡੀਆ ਤਾਂ ਸਾਡੇ ਮਗਰ ਵੀ ਚੜ੍ਹ ਜਾਂਦਾ। ਮਾੜੀ ਜੀ ਉਲਟੀ ਸਿੱਧੀ ਗੱਲ ਹਲਕੀ ਫੁਲਕੀ ਸਾਡੇ ਮੂੰਹ 'ਚੋਂ ਕੋਈ ਨਿਕਲ ਜਾਏ, ਸਹਿਬਨ ਹੀ ਨਿਕਲ ਜਾਏ ਭਾਵੇਂ, ਤੇ ਉਹ ਲੱਠ ਚੁੱਕ ਲੈਂਦੇ ਨੇ। ਇਹ ਤੇ ਅਵਾਮੀ ਮੀਡੀਆ ਹੈ। ਉਹ ਜੋ ਥੜੇ ਤੇ ਬਾਜ਼ਾਰ 'ਚ ਗੱਲ ਹੁੰਦੀ ਸੀ, ਹੁਣ ਲੋਕਾਂ ਦੇ ਕੋਲ ਮੀਡੀਆ ਹੈ। ਸੋਸ਼ਲ ਮੀਨ ਸੁਸਾਇਟੀ ਦੇ ਕੋਲ ਮੀਡੀਆ ਹੈ, ਇਸ ਲਈ ਇਹਨੂੰ ਸੋਸ਼ਲ ਮੀਡੀਆ ਆਉਂਦੇ ਨੇ ਤੇ ਲੋਕੀ ਕੱਢ ਕੜਾਕੇ ਦਿੰਦੇ ਨੇ। ਲੇਕਿਨ ਇਹਨਾਂ ਨੂੰ ਫਿਕਰ ਇਹ ਹੈ ਵੀ ਯਾਰ ਇਹ ਜੋ ਸਾਡੇ ਨਾਲ ਗਾਲਮੰਦਾ ਹੁੰਦਾ ਇਹਨੂੰ ਕਿਵੇਂ ਡੱਕੀਏ। ਇਹਨੂੰ ਡੱਕਣ ਦਾ ਤਰੀਕਾ ਜਨਾਬ, ਜਦੋਂ ਤੁਸੀਂ ਮੈਨੂੰ ਅਗਵਾ ਕਰਕੇ ਤੇ ਬੜਾ ਮਾਰਦੇ ਸੋ ਤੇ ਫਿਰ ਆਖਰ ਤੇ ਮੈਨੂੰ ਪੁੱਛਦੇ ਸੋ ਵੀ ਤੂੰ ਇਮਰਾਨ ਖਾਨ ਦਾ ਮੀਡੀਆ ਮੈਨੇਜ ਕਰਦਾ, ਸਾਨੂੰ ਤਰੀਕਾ ਦੱਸ ਵੀ ਸਾਨੂੰ ਗਾਲਾਂ ਕਿਵੇਂ ਘੱਟ ਪੈਣ, ਮਤਲਬ ਕਿ ਸਾਨੂੰ ਆ ਬੁਰਾ ਭਲਾ ਲੋਕ ਕਿਵੇਂ ਘੱਟ ਕਰਨ। ਤੇ ਮੈਂ ਤੁਹਾਨੂੰ ਉਦੋਂ ਇੱਕ ਕੁਲੀਆ ਦਿੱਤਾ ਸੀ ਵੀ ਜਨਾਬ ਇਹ ਚੋਰਾਂ ਦੇ ਨਾਲੋਂ ਆਪਣੇ ਆਪ ਨੂੰ ਅਲੱਗਾ ਕਰੋ, ਲੋਕੀ ਆਪੇ ਤੁਹਾਨੂੰ ਮਾੜਾ ਚੰਗਾ ਕਹਿਣਾ ਘੱਟ ਜਾਣਗੇ। ਲੇਕਿਨ ਤੁਸੀਂ ਬਜ਼ੇਦੋ ਵੀ ਚੋਰਾਂ ਨੂੰ ਵੀ ਝੋਲੀ 'ਚ ਪਾਉਣਾ। ਮਤਲਬ ਪਿਛਲੇ 1 ਸਾਲ 'ਚ ਬੇਵਾ, ਯਤੀਮ, ਨਾਦਾਰ, ਜਿਨ੍ਹਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਬਿਸਪ 'ਚੋਂ ਪੈਸੇ ਲੱਭਦੇ ਨੇ, 141 ਅਰਬ ਰੁਪਈਆ ਉਹਨਾਂ ਦਾ ਖਾ ਗਏ। ਉੱਥੇ ਕਰਪਸ਼ਨ ਹੋਈ ਹੈ। ਕੋਈ ਥਾਂ ਛੱਡਣ ਨਹੀਂ ਰਹੇ ਤੁਸੀਂ। ਆਵਾਮ ਨੂੰ ਤੁਸੀਂ ਪੈਟਰੋਲ ਜਿਹੜਾ ਹੈ, ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ ਅਤੇ ਪੈਟਰੋਲ ਬੈਰਲ ਜਿਹੜਾ ਸੀ ਇੰਟਰਨੈਸ਼ਨਲ ਮਾਰਕੀਟ 'ਚ $117 ਦਾ ਸੀ ਅਤੇ ਉਸ ਵੇਲੇ ਤੇਲ ਦੀ ਕੀਮਤ $150 ਸੀ, 150 ਰੁਪਈਏ ਲੀਟਰ। ਇਸ ਵੇਲੇ ਪੈਟਰੋਲ ਦਾ ਬੈਰਲ ਹੈਗਾ $64 ਰੁਪਏ ਕਹਿਤਾ, $64 ਪਰ ਬੈਰਲ। ਔਰ ਇਸ ਵੇਲੇ ਪੈਟਰੋਲ ਦੀ ਕੀਮਤ ਪਾਕਿਸਤਾਨ 'ਚ 250, ਪੌਣੇ 300 ਉੱਥੇ ਫਿਰਨ ਡਈ ਹੈ। ਅਤੇ ਤੁਹਾਨੂੰ ਜਦੋਂ ਆਉਂਦੇ ਵੀ ਪੈਟਰੋਲ ਸਸਤਾ ਕਰੋ ਤਾਂ ਤੁਸੀਂ ਹੋਰ ਮਹਿੰਗਾ ਕਰ ਦਿੰਦੇ ਹੋ, 10 ਰੁਪਈਏ ਫਿਰ ਮਹਿੰਗਾ ਕਰ ਦਿੱਤਾ। ਅਤੇ ਆਉਂਦੇ ਹੋ ਵੀ ਪੈਟਰੋਲ ਇਸ ਤੋਂ ਮਹਿੰਗਾ ਕਰਦੇ ਆ ਵੀ ਬਿਜਲੀ ਸਸਤੀ ਕਰਕੇ ਦੇਣੀ। ਉਹ ਮੈਨੂੰ ਦੱਸੋ ਫਿਰ ਸੋਸ਼ਲ ਮੀਡੀਆ 'ਤੇ ਲੋਕੀ ਤੁਹਾਨੂੰ ਗੱਲਾਂ ਬਾਤਾਂ ਨਾਲ ਹੀ ਭਾਵੇਂ ਵਿਚਾਰੇ ਉਹ ਮਾੜਾ ਚੰਗਾ ਨਾ ਕਹਿਣ ਤੇ ਹੋਰ ਕੀ ਕਹਿਣ, ਮੈਨੂੰ ਦੱਸੋ। ਤੁਹਾਡੀਆਂ ਕਰਤੂਤਾਂ ਵੀ ਤਾਂ ਵੇਖੋ ਨਾ। ਲੇਕਿਨ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਮੈਂ ਸਿਰਫ ਤੁਹਾਨੂੰ ਇਹੀ ਕਹਿ ਸਕਦਾ ਕਿ ਇਹ ਜਿਹੜੀ ਪੂਰੀ ਦੀ ਪੂਰੀ ਸੂਰਤ ਹਾਲ ਹੈ, ਇਹਦੇ ਵਿੱਚ ਅਕਲ ਤੁਹਾਨੂੰ ਕਰਨੀ ਪੈਣੀ ਹੈ। ਅਗਰ ਆਪਣਾ ਤੁਸੀਂ ਮਾਮਲਾਤ ਸਿੱਧੇ ਕਰੋਗੇ ਤਾਂ ਯਕੀਨ ਕਰੋ ਸੋਸ਼ਲ ਮੀਡੀਆ 'ਤੇ ਆਵਾਮ ਦਾ ਜਿਹੜਾ ਗੁੱਸਾ ਘਟ ਜਾਏਗਾ ਅਤੇ ਤੁਹਾਡੇ ਨਾਲ ਇਹ ਸਾਰਾ ਤੁਹਾਨੂੰ ਨਾ ਟਵੀਟ ਡਿਲੀਟ ਕਰਨੇ ਪੈਣਗੇ, ਨਾ ਫੇਸਬੁੱਕ ਡਿਲੀਟ ਕਰਨੀ ਪਏਗੀ, ਨਾ ਹੋਰ ਕਮੈਂਟਸ ਬੰਦ ਕਰਨੇ ਪੈਣਗੇ, ਨਾ ਇਹ ਜਿਹੜੀਆਂ ਲੱਲਾਂ ਲੈਂਦੇ ਜੇ, ਤਰਲੇ ਲੈਂਦੇ ਜੇ, ਇਹ ਸਾਰਾ ਕੁਝ ਨਹੀਂ ਕਰਨਾ ਪੈਣਾ। ਲੇਕਿਨ ਆਪਣੇ ਆਪ ਨੂੰ ਸਿੱਧਾ ਕਰੋ, ਸਵਾਰਾ ਕਰੋ। ਮੇਰਾ ਮਤਲਬ ਹੈ ਕੋਈ ਆਪਣੀ ਤਰਤੀਬ ਸਿੱਧੀ ਕਰੋ ਜੋ ਕੁਝ ਕਰਨ ਡਏ ਹੋ। ਤੁਸੀਂ ਆਂਦੇ ਹੋ ਵੀ ਲੋਕਾਂ ਨੂੰ ਜਿਹੜਾ ਤੁਸੀਂ ਲੰਮਿਆਂ ਵੀ ਪਾਇਆ ਅਤੇ ਡੰਡਾ ਵੀ ਫੇਰਨਾ ਅਤੇ ਉਹ ਥੱਲਿਓਂ ਤੁਹਾਡੀ ਇੱਜ਼ਤ ਵੀ ਕਰਨ। ਨਹੀਂ, ਉਹ ਤੁਹਾਨੂੰ ਹੋਰ ਤਾਂ ਕੁਝ ਨਹੀਂ ਕਹਿ ਸਕਦੇ, ਪਰ ਤੁਹਾਨੂੰ ਬਦਦੁਆਵਾਂ ਤਾਂ ਦੇਣਗੇ। ਤੁਹਾਨੂੰ ਉਹ ਜੋ ਵੀ ਕਹਿ ਸਕਦੇ ਨੇ ਮੂੰਹ ਨਾਲ ਉਹ ਤਾਂ ਜ਼ਰੂਰ ਕਹਿਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਰਾਣਾ ਸਨਾਉੱਲਾ ਨੇ ਜਵਾਬ ਦਿੱਤਾ ਹੈ ਆਪਣਾ ਆਰਮੀ ਚੀਫ ਸਾਹਿਬ ਨੂੰ। ਆਰਮੀ ਚੀਫ ਸਾਹਿਬ ਨੇ ਕਿਹਾ ਸੀ ਵੀ ਆ ਜਿਹੜਾ ਗਵਰਨੈਂਸ ਦਾ ਗੈਪ ਹੈ, ਉਹਨਾਂ ਨੇ ਅਸਲ ਦੇ ਵਿੱਚ ਤੇ ਸ਼ਹਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਨੂੰ ਤਾਨਾ ਦਿੱਤਾ ਸੀ ਵੀ ਤੁਹਾਡੀ ਗਵਰਨੈਂਸ ਠੀਕ ਨਹੀਂ। ਉਹਨਾਂ ਆਖਿਆ ਵੀ ਜਿਹੜਾ ਗਵਰਨੈਂਸ ਦਾ ਗੈਪ ਹੈ, ਇਹ ਅਸੀਂ ਫੌਜੀ ਜਿਹੜੇ ਜਵਾਨ ਨੇ ਉਹਨਾਂ ਦੀ ਸ਼ਹਾਦਤ ਨਾਲ ਕਿੰਨਾ ਚਿਰ ਪੁਰ ਕਰੀਏ। ਉਹ ਰਾਣਾ ਸਾਹਿਬ ਨੇ ਅੱਗੋਂ ਆਖਿਆ ਵੀ ਡਿਵੈਲਪਮੈਂਟ ਅਤੇ ਗਵਰਨੈਂਸ ਦੀ ਖਾਮੀ ਨੂੰ ਦਹਿਸ਼ਤਗਰਦੀ ਨਾਲ ਨਾ ਜੋੜੋ। ਗੁੱਸਾ ਕੀਤਾ ਉਹਨਾਂ ਅੱਗੋਂ। ਉਹਨਾਂ ਆਰਮੀ ਚੀਫ ਨੂੰ ਕਿਹਾ ਵੀ ਜਨਾਬ ਇਹ ਗੱਲ ਤੁਹਾਡੀ ਦਰੁਸਤ ਨਹੀਂ ਹੈ। ਬਹਰਹਾਲ ਵੇਖਦੇ ਅੱਗੋਂ ਉਹ ਕੀ ਜਵਾਬ ਦਿੰਦੇ ਨੇ, ਜਾਂ ਰਾਣਾ ਸਾਹਿਬ ਕਦੋਂ ਤੱਕ ਆਪਣੀ ਸਟੇਟਮੈਂਟ 'ਤੇ ਰਹਿੰਦੇ ਨੇ। ਯਕੀਨ ਕਰੋ ਰਾਣਾ ਸਾਹਿਬ ਸਵੇਰ ਤੱਕ ਇਹ ਆਪਣੀ ਆਪੇ ਬਦਲ ਲੈਣੀ ਸਟੇਟਮੈਂਟ। ਉਹਨਾਂ ਨੂੰ ਵੀ ਮੇਰਾ ਹਾਲ ਸਮਝ ਨਹੀਂ ਆਈ ਵੀ ਉਹਨਾਂ ਕੀ ਆਖ ਛੱਡਿਆ। ਲੇਕਿਨ ਅਗਲੀ ਖਬਰ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਨੇ ਆਖਿਆ ਹੈ ਵੀ 1971 'ਚ ਵੀ ਇੱਕ ਸਿਆਸੀ ਜਮਾਤ ਨੂੰ ਦੀਵਾਰ ਨਾਲ ਲਾਇਆ ਗਿਆ ਸੀ, ਕੰਧ ਨਾਲ, ਉਹਨੂੰ ਵੀ ਡੰਡਾ ਫੇਰਿਆ ਗਿਆ ਸੀ। ਫਿਰ ਜੋ ਹੋਇਆ ਉਹ ਤਾਰੀਖ ਭੁਲਾ ਨਹੀਂ ਪਾਈ। ਮੁਲਕ ਦੋ ਟੋਟੇ ਹੋ ਗਿਆ ਸੀ। ਜ਼ਾਹਿਰ ਹੈ ਸਿਆਸੀ ਜਮਾਤਾਂ ਨੂੰ ਮਤਵਾਜ਼ਨ ਮੌਕੇ ਮਿਲਣ ਅਤੇ ਮੁਲਕ ਦੋ ਲਖਤ ਨਾ ਹੁੰਦਾ। ਅਗਰ ਉਸ ਵੇਲੇ ਸਿਆਸੀ ਜਮਾਤ ਨੂੰ ਮੌਕਾ ਦਿੱਤਾ ਜਾਂਦਾ, ਉਹਨਾਂ ਦੀ ਗੱਲ ਸੁਣੀ ਜਾਂਦੀ, ਉਹਨਾਂ ਨਾਲ ਗੱਲ ਕੀਤੀ ਜਾਂਦੀ, ਆਵਾਮ ਨੇ ਜਿਹੜਾ ਉਹਨਾਂ ਨੂੰ ਮੈਂਡੇਟ ਦਿੱਤਾ ਉਹਦੀ ਇੱਜ਼ਤ ਕੀਤੀ ਜਾਂਦੀ। ਕੱਲ੍ਹ ਪਰਸੋਂ ਹੀ ਕਾਕੜ ਸਾਹਿਬ, ਤੁਹਾਨੂੰ ਪਤਾ ਉਹ ਵੀ ਵੱਡੇ ਰਾਜੂ ਬਣ ਗਿਆ ਜੈਂਟਲਮੈਨ, ਉਹ ਵੀ ਬੜੇ ਵੱਡੇ ਦਾਨਸ਼ਵਰ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਮੈਂਡੇਟ ਮਿਲਿਆ ਸੀ ਮੁਜੀਬੁਰ ਰਹਿਮਾਨ ਸ਼ੇਖ ਨੂੰ, ਉਸ ਮੈਂਡੇਟ ਦੀ ਵਜ੍ਹਾ ਤੋਂ ਮੁਲਕ ਟੁੱਟਿਆ। ਸੋਚੋ ਇਹਨਾਂ ਨੂੰ, ਸੋਚੋ ਸਾਨੂੰ ਰੱਬ ਨੇ ਕਿਹੋ ਜਿਹੇ ਤੋਹਫੇ ਦਿੱਤੇ। ਉਹਨੇ ਇਹ ਨਹੀਂ ਆਖਿਆ ਵੀ ਆਵਾਮ ਨੇ ਮੈਂਡੇਟ ਦੇ ਦਿੱਤਾ, ਉਸ ਮੈਂਡੇਟ ਦਾ ਅਗਰ ਯਾਹਿਆ ਖਾਨ ਰਿਸਪੈਕਟ ਕਰਦਾ, ਔਨਰ ਕਰਦਾ ਉਸ ਮੈਂਡੇਟ ਨੂੰ ਜਿਹੜੀ ਆਵਾਮ ਨੇ ਦੇ ਛੱਡਿਆ ਸੀ, ਤੇ ਮੁਲਕ ਦੋ ਟੋਟੇ ਨਾ ਹੁੰਦਾ। ਉਹਨਾਂ ਦੇ 27ਵੀਂ ਸੌ ਨੇ ਉਹਨੇ ਉਲਟੀ ਗੱਲ ਕੀਤੀ ਹੈ। ਕਾਕੜ ਸਾਹਿਬ ਨੇ ਕਿਹਾ ਵੀ ਜੇ ਮੈਂਡੇਟ ਲੱਭਦਾ ਹੀ ਨਾ ਤਾਂ ਮੁਲਕ ਨਾ ਟੁੱਟਦਾ। ਬੱਲੇ ਉਹ ਸ਼ੇਰ ਬਗਿਆ, ਕਮਾਲ ਹੀ ਕਰ ਗਏ। ਮਤਲਬ ਇਹਨਾਂ ਦੇ ਹਿਸਾਬ ਨਾਲ ਅੱਜ ਵੀ ਆਵਾਮ ਜਿਹੜੀ ਹੈ ਉਹ ਜਿੱਥੇ ਖੋਤਿਆਰ, ਜਿੱਥੇ ਵੀ ਇਹ ਬੰਨਣਾ ਚਾਹੁੰਦੇ ਨੇ ਉੱਥੇ ਵੱਜ ਜਾਏ, ਇਮਰਾਨ ਖਾਨ ਨੂੰ ਭੁੱਲ ਜਾਏ, ਸੁੰਜੀਆਂ ਹੋ ਜਾਣ ਗਲੀਆਂ ਤੇ ਵਿੱਚ ਹਾਫਿਜ਼ ਯਾਰ ਫਿਰੇ, ਤੇ ਮਤਲਬ ਕਹਿਣ ਦਾ ਕਿ ਫਿਰ ਇਹ ਆਖਣਗੇ ਵੀ ਮੁਲਕ ਸਲਾਮਤੀ ਵਾਲੇ ਪਾਸੇ ਨੂੰ ਜਾ ਰਿਹਾ।
ਮਤਲਬ ਅਗਰ ਕੌਮ ਕਿਸੇ ਲੀਡਰ ਦੇ ਪਿੱਛੇ ਖੜੀ ਹੋ ਜਾਂਦੀ ਹੈ ਤੇ ਇਹਨਾਂ ਦੇ ਹਿਸਾਬ ਨਾਲ ਉਹ ਕੌਮ ਦੀ ਕਮਜ਼ੋਰੀ ਹੈ। ਅੱਛਾ, ਹੁਣ ਦੋ ਚੀਜ਼ਾਂ ਬੜੀਆਂ ਫਰਕ ਹੁੰਦੀਆਂ ਨੇ, ਇੱਕ ਬਗਾਵਤ ਹੁੰਦੀ ਹੈ ਤੇ ਇੱਕ ਦਹਿਸ਼ਤਗਰਦੀ ਹੁੰਦੀ ਹੈ। ਦਹਿਸ਼ਤਗਰਦੀ ਤੇ ਚਲੋ ਕੋਈ ਬੈਰੂਨੇ ਮੁਲਕ ਦੇ ਲੋਕ ਨੇ ਪੈਸੇ ਪੂਸੇ ਲਾ ਕੇ ਤੁਹਾਡੇ ਲੋਕਾਂ ਨੂੰ ਇਸਤੇਮਾਲ ਕਰਕੇ ਜਾਂ ਬਾਹਰੋਂ ਕੋ ਲੋਕਾਂ ਨੂੰ ਇਸਤੇਮਾਲ ਕਰਕੇ ਤੁਹਾਡੇ ਮੁਲਕ 'ਚ ਦਹਿਸ਼ਤਗਰਦੀ ਕਰਵਾਉਂਦੇ ਨੇ, ਉਹਨਾਂ ਨੂੰ ਤਾਂ ਤੁਸੀਂ ਲਾਠੀ ਗੋਲੀ ਦੇ ਨਾਲ ਨਿਬੜ ਲਓਗੇ। ਇੱਕ ਸ਼ੋਰਸ਼ ਹੁੰਦੀ ਹੈ ਤੁਹਾਡੇ ਮੁਲਕ ਦੇ ਅੰਦਰ, ਬਗਾਵਤ ਹੁੰਦੀ ਹੈ, ਉਹ ਤਾਂ ਤੁਸੀਂ ਲਾਠੀ ਨਾਲ ਤੇ ਗੋਲੀ ਨਾਲ ਸਿਰਫ ਨਹੀਂ ਨਿਬੜ ਸਕਦੇ ਨਾ। ਉੱਥੇ ਤੁਹਾਨੂੰ ਇਹੋ ਜਿਹੇ ਲੋਕ ਚਾਹੀਦੇ ਨੇ ਜਿਹੜੇ ਆਵਾਮ 'ਚ ਜਿਨ੍ਹਾਂ ਦੀਆਂ ਜੜ੍ਹਾਂ ਹੋਣ, ਮਜ਼ਬੂਤ ਹੋਣ, ਤਾਂ ਕਿ ਉਹ ਬਹੁਤੀ ਆਵਾਮ ਨੂੰ ਸੀਨੇ ਨਾਲ ਲਾਉਣ ਤੇ ਉਹ ਜਿਹੜੇ ਬਗਾਵਤ ਕਰਨ ਵਾਲੇ ਨੇ ਉਹਨਾਂ ਨੂੰ ਕੱਲਿਆਂ ਕਰਨ, ਤਾਂ ਕਿ ਉਹ ਥੋੜ੍ਹੇ ਰਹਿ ਜਾਣ, ਕਮਜ਼ੋਰ ਹੋ ਜਾਣ ਤੇ ਫਿਰ ਰਿਆਸਤ ਉਹਨਾਂ ਦਾ ਮੁਕਾਬਲਾ ਕਰ ਲੈ। ਇਹੀ ਸਟ੍ਰੈਟਜੀ ਹੈ ਨਾ ਪੂਰੀ ਦੁਨੀਆ 'ਚ। ਹੁਣ ਜੋ ਬਲੋਚਿਸਤਾਨ ਹੈ ਉੱਥੇ ਦਹਿਸ਼ਤਗਰਦੀ ਵੀ ਹੈ, ਜ਼ਾਹਿਰ ਹੈ, ਕੋਈ ਸ਼ੱਕ ਨਹੀਂ ਇਹਦੇ 'ਚ, ਦਹਿਸ਼ਤਗਰਦ ਵੀ ਹੈ ਨੇ, ਪਰ ਉੱਥੇ ਸ਼ੋਰਸ਼ ਵੀ ਹੈ, ਕੁਝ ਬਾਗੀ ਵੀ ਨੇ ਉੱਥੇ। ਤੇ ਉਹ ਜਿਹੜੇ ਬਾਗੀ ਨੇ ਤੇ ਸ਼ੋਰਸ਼ ਹੈ, ਉਹਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ? ਉਹਦਾ ਮੁਕਾਬਲਾ ਤੇ ਕੋਈ ਮਜ਼ਬੂਤ ਲੀਡਰ ਹੋਏਗਾ ਜਿਹੜਾ ਆਵਾਮ ਨੂੰ ਨਾਲ ਜੋੜੇ, ਆਪਣੇ ਨਾਲ ਲਾਏ, ਤਾਂ ਕਿ ਜਿਹੜੇ ਬਾਗੀ ਨੇ ਉਹ ਇਕੱਲੇ ਰਹਿ ਜਾਣ, ਥੋੜ੍ਹੇ ਰਹਿ ਜਾਣ, ਫੇਰ ਹੀ ਕਰ ਸਕਦੇ ਹੋ ਨਾ। ਬਜਾਏ ਇਸ ਦੇ ਕਿ ਇਮਰਾਨ ਖਾਨ ਜਿਹਦੇ ਨਾਲ 90% ਆਵਾਮ ਖਲੋਤੀ ਹੈ, ਉਹ ਇਮਰਾਨ ਖਾਨ ਜਿਹਦਾ ਈਰਾਨ ਵੀ ਇਹਤਰਾਮ ਕਰਦਾ ਹੈ, ਉਹ ਇਮਰਾਨ ਖਾਨ ਜਿਹਦਾ ਅਫਗਾਨਿਸਤਾਨ ਵੀ ਇਹਤਰਾਮ ਕਰਦਾ ਹੈ, ਬਜਾਏ ਇਸ ਦੇ ਕਿ ਇਮਰਾਨ ਔਰ ਪੂਰਾ KP ਇਹਤਰਾਮ ਕਰਦਾ ਹੈ, ਬਲੋਚਿਸਤਾਨ ਪੂਰਾ ਪਾਕਿਸਤਾਨ ਹੀ ਕਰਦਾ ਹੈ, ਲੇਕਿਨ ਇਹ ਵਾਲਾ ਇਲਾਕਾ ਬਜਾਏ ਇਸ ਦੇ ਕਿ ਉਹਨੂੰ ਬਾਹਰ ਲਿਆ ਕੇ ਉਹਨੂੰ ਇਹ ਕੰਮ ਕਰਨ ਦਿੱਤਾ ਜਾਏ ਕਿ ਉਹ ਕੌਮ ਨੂੰ ਜੋੜੇ ਵਾਪਸ ਔਰ ਅੱਗੇ ਕੰਮ ਚਲਾਏ। ਅਸੀਂ ਇਸ ਗੱਲ 'ਤੇ ਬਜ਼ਿੱਦ ਵੀ ਨਹੀਂ, ਉਹਨੂੰ ਵੀ ਅੰਦਰ ਰੱਖਣਾ ਹੈ, ਉਹਦੀ ਘਰ ਵਾਲੀ ਨੂੰ ਵੀ ਅੰਦਰ ਰੱਖਣਾ, ਬੇਗਮ ਸਾਹਿਬਾ ਨੂੰ ਵੀ, ਉਹਦੀਆਂ ਭੈਣਾਂ 'ਤੇ ਵੀ ਜ਼ੁਲਮ ਕਰਨਾ ਹੈ ਔਰ ਉਹਦੇ ਵਰਕਰ ਵੀ ਚੁੱਕਣੇ ਨੇ, ਉਹਦੀ ਪਾਰਟੀ ਵੀ ਤੋੜਨੀ ਹੈ। ਅਤੇ ਉਸ ਤੋਂ ਬਾਅਦ ਅਸੀਂ ਜਨਾਬ ਇਸਲਾਮ ਦੀਆਂ ਗੱਲਾਂ ਵੀ ਕਰਨੀਆਂ ਨੇ, ਇਨਸਾਫ ਦੀਆਂ ਗੱਲਾਂ ਵੀ ਕਰਨੀਆਂ ਨੇ, ਆਪਣਾ ਵੀ ਇਕਬਾਲ ਬੁਲੰਦ ਕਰਨਾ ਹੈ। ਅਤੇ ਅਸੀਂ ਕਹਿਣਾ ਵੇਖੋ ਮੁਲਕ ਦੇ ਵਿੱਚ ਖੁਸ਼ਹਾਲੀ ਆ ਗਈ, ਸਟੇਬਿਲਿਟੀ ਆ ਗਈ। ਸਟੇਬਿਲਿਟੀ ਦੀ ਹਾਲਤ ਇਹ ਜੇ ਕਿ ਹੁਣ ਬੈਰੂਨੇ ਮੁਲਕ ਤੋਂ ਪਤਾ ਲੱਗ ਰਿਹਾ ਹੈ ਵੀ ਜਿਹੜੀ ਇਸ ਵੇਲੇ 30 ਅਰਬ ਰੁਪਈਆ ਲਾਇਆ ਅਸੀਂ, ਕਿੰਨਾ ਤਕਰੀਬਨ ਪੌਣੇ 30 ਅਰਬ ਰੁਪਈਆ ਇਹ ਚੈਂਪੀਅਨ ਟਰਾਫੀ ਦੇ ਉੱਤੇ ਸਾਡਾ ਖਰਚਾ ਆਇਆ, ਅਤੇ ਅਸੀਂ ਵਟਿਆ ਕਿੰਨਾ 1.77 ਪੌਣੇ 2 ਅਰਬ, ਹਾਂਜੀ ਪੌਣੇ 2 ਅਰਬ ਵਟਿਆ ਸਾਨੂੰ ਹਾਸਿਲ ਹੋਇਆ, ਅਤੇ ਪੌਣੇ 30 ਅਰਬ, 3 ਨਹੀਂ 30 ਅਰਬ 30 ਬਿਲੀਅਨ ਖਰਚ ਕੀਤਾ, ਅਤੇ 1.77 ਬਿਲੀਅਨ ਜਿਹੜਾ ਉਹ ਅਸੀਂ ਅਰਨ ਕੀਤਾ ਉੱਥੋਂ। ਅਤੇ ਇਹ ਹਾਲਤ ਹੈ ਜਦੋਂ ਇਹੋ ਜਿਹੇ ਕਰਪਟ ਅਤੇ ਇਹੋ ਜਿਹੇ ਤੁਸੀਂ ਬਦਮਾਸ਼ ਕਿਸਮ ਦੇ ਲੋਕਾਂ ਨੂੰ ਪੋਜੀਸ਼ਨਾਂ ਦੇ ਦਿਓਗੇ ਤਾਂ ਉਹ ਇੰਜੀ ਮੁਲਕ ਨੂੰ ਲੁੱਟਣਗੇ ਅਤੇ ਤਬਾਹੀ ਕਰ ਦੇਣਗੇ। ਅਤੇ ਫਿਰ ਆਵਾਮ ਨੂੰ ਪੈਟਰੋਲ ਜਿਹੜਾ ਮਹਿੰਗਾ ਵੇਚ ਕੇ ਅਤੇ ਉਹਨਾਂ ਦਾ ਖੂਨ ਚੂਸੋ ਅਤੇ ਪੈਸੇ ਉਹਨਾਂ ਦੇ ਕੋਲੋਂ ਪੂਰੇ ਕਰੋ। ਅਤੇ ਅੱਜ ਉਹੀ ਮਾਡਲ ਹੈ ਜਨਾਬ, ਪਹਿਲੇ ਵਾਲਾ ਹੀ, ਔਰ ਆਂਦੇ ਨੇ ਵੀ ਤੁੰਨ ਕੇ ਰੱਖਣਾ ਕੰਮ, ਅਤੇ ਦੇਖਦੇ ਹੁਣ ਤੁੰਨ ਕੇ ਰੱਖਣ ਵਾਲੀ ਪੋਲਿਸੀ ਜਿਹੜੀ ਹੈ ਇਹ ਕਦੋਂ ਤੱਕ ਖਤਮ ਹੁੰਦੀ ਹੈ ਅਤੇ ਕਿੱਥੇ ਰੁਕਦੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ, ਅਸੀਂ ਏਅਰ ਹੋਸਟਸ ਦੇ ਉੱਤੇ ਤਸ਼ੱਦਦ ਹੋਇਆ। ਫਲਾਈਟ ਜਾ ਰਹੀ ਸੀ ਕੋਇਟਾ, ਸਰੀਨ ਏਅਰ ਦੀ ਸੀ ਕਿ ਪਤਾ ਨਹੀਂ ਕਿਹਦੀ ਫਲਾਈਟ ਸੀ, ਇਹ ਸਾਨੂੰ ਐਗਜ਼ੈਕਟਲੀ ਨਹੀਂ ਪਤਾ। ਆਂਦੇ ਨੇ ਸ਼ਾਇਦ ਮੀਡੀਆ ਦੇ ਉੱਤੇ ਕਿ ਸਰੀਨ ਏਅਰ ਦੀ ਸੀ, ER540 ਫਲਾਈਟ ਦਾ ਨੰਬਰ ਸੀ ਇਹ, ਐਜ਼ ਰਿਪੋਰਟਡ। ਇਹ ਕੋਇਟਾ ਤੋਂ ਇਸਲਾਮਾਬਾਦ ਜਾ ਰਹੀ ਸੀ। ਇਹਦੇ ਵਿੱਚ ਸਾਬਕ ਕਮਿਸ਼ਨਰ ਕੋਇਟਾ, ਹਾਂਜੀ ਜੋਗਜ਼ਈ ਸਾਹਿਬ ਸਨ, ਜੋਗਜ਼ਈ ਸਾਹਿਬ ਜਿਹੜੇ ਸਾਬਕ ਕਮਿਸ਼ਨਰ ਕੋਇਟਾ ਰਿਪੋਰਟਡਲੀ, ਉਹ ਅਤੇ ਉਹਨਾਂ ਦੀ ਬੇਟੀ ਸਨ। ਅਤੇ ਉਹਨਾਂ ਨੇ ਉੱਥੇ ਏਅਰ ਹੋਸਟਸ ਨੇ ਕਿਹਾ ਕਿ ਤੁਸੀਂ ਕੋਈ ਆਪਣਾ ਬੈਲਟ ਸ਼ੈਲਟ ਬੰਨ੍ਹ ਲਓ, ਅਤੇ ਜਿਹੜੀ ਸ਼ਹਿਜ਼ਾਦੀ ਸੀ ਉਹਨੇ ਜਵਾਬ ਦੇ ਵਿੱਚ ਘਸੁੰਨ ਕੱਢ ਮਾਰਿਆ ਏਅਰ ਹੋਸਟਸ ਦੇ ਮੂੰਹ ਦੇ ਉੱਤੇ। ਉਹਦਾ ਜਿਹੜਾ ਦੰਦ ਤੋੜ ਛੱਡਿਆ, ਉਹਦਾ ਮੂੰਹ ਲਹੂ ਲੁਹਾਨ ਕਰ ਛੱਡਿਆ। ਵਿੱਚ ਵਾਲਦ ਸਾਹਿਬ ਵੀ ਆ ਗਏ, ਉਹ ਵੀ ਵਿੱਚ ਛਾਲ ਮਾਰ ਗਏ। ਬਜਾਏ ਇਸ ਦੇ ਕਿ ਉਹ ਕੰਮ ਨੂੰ ਰੋਕਦੇ, ਕੋਈ ਮਿੰਨਤ ਤਰਲਾ ਕਰਦੇ, ਉਹਨਾਂ ਨੇ ਵੀ ਜਨਾਬ ਏਅਰ ਹੋਸਟਸ ਦੇ ਉੱਤੇ ਹੀ ਤਬਰਰਾ ਕੀਤਾ। ਹੁਣ ਇੱਥੇ ਸੂਰਤ ਹਾਲ ਤੁਸੀਂ ਇਹ ਵੇਖ ਲਓ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਇਸਲਾਮਾਬਾਦ 'ਚ ਵੀ ਵਾਕਿਆ ਹੋਇਆ ਸੀ ਕਿ ਇੱਕ ਪੁਲਿਸ ਵਾਲੇ ਨੇ ਆਪਣੇ ਮੋਟਰਸਾਈਕਲ ਦਾ ਕੋਈ ਪੈਂਚਰ ਲਵਾਇਆ, ਜਾਂ ਸ਼ਾਇਦ ਪੰਕਚਰ ਹੁੰਦਾ ਲਫ਼ਜ਼ ਅੰਗਰੇਜ਼ੀ 'ਚ, ਪਰ ਅਸੀਂ ਪੰਜਾਬੀ 'ਚ ਪੈਂਚਰ ਹੀ ਆਖਦੇ ਹਾਂ। ਅਤੇ ਉਹ ਆਪਣੇ ਮੋਟਰਸਾਈਕਲ ਦੀ ਕੋਈ ਸਰਵਿਸ ਕਰਵਾਈ ਇੱਕ ਪੈਟਰੋਲ ਪੰਪ 'ਤੇ, ਅਤੇ ਉਹ ਜਦੋਂ ਉਹਨੇ 250 ਰੁਪਈਆ ਮੰਗਿਆ ਅਤੇ ਪੁਲਿਸ ਵਾਲੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਸ ਵਰਕਰ ਨੂੰ। ਪਹਿਲਾਂ ਮਾਰਿਆ, ਉਸ ਤੋਂ ਬਾਅਦ ਉਹਨੂੰ ਥਾਣੇ ਲੈ ਗਿਆ ਵੀ ਚੱਲ ਥਾਣੇ, ਉਹਦਾ ਸ਼ਨਾਖਤੀ ਕਾਰਡ ਵੀ ਲੈ ਲਿਆ, ਉਹਨੂੰ ਥਾਣੇ ਬੰਦ ਕਰ ਦਿੱਤਾ। ਜਿਹੜੇ ਪੈਟਰੋਲ ਪੰਪ ਵਾਲੇ ਨਾਲ ਮੈਨੇਜਰ ਨੂੰ ਵੀ ਥਾਣੇ ਲੈ ਗਿਆ। ਜਿਹੜੇ ਮਾਲਕਾਨ ਸਨ ਉਹ ਹੁਣ ਪਤਾ ਲੱਗਦਾ ਸਾਫ ਹੀ ਰਿਪੋਰਟ ਕਰਨ ਡਏ ਨੇ ਇਸਲਾਮਾਬਾਦ ਤੋਂ ਵੀ ਮਾਲਕਾਨ ਵੀ ਵੈਸੇ ਕੋਈ ਖਾਚੀ ਸਨ, ਮੈਂ ਇਹੀ ਕਹਾਂਗਾ। ਉਹਨਾਂ ਨੇ ਕਿਹਾ ਜੀ ਕਿ ਸਾਡੇ ਪਹਿਲੀ ਵਾਰੀ ਇਸ ਮੁਲਾਜ਼ਮ ਦੀ ਲੜਾਈ ਦੀ ਵਜ੍ਹਾ ਤੋਂ ਸਾਨੂੰ ਥਾਣਾ ਦੇਖਣਾ ਪਿਆ। ਉਹਨੂੰ ਵੀ ਕੱਢ ਦਿੱਤਾ ਨੌਕਰੀ ਤੋਂ ਵਿਚਾਰੇ ਨੂੰ, ਤਾਂ ਮੈਨੇਜਰ ਨੂੰ ਵੀ ਸ਼ਾਇਦ ਕੱਢ ਦਿੱਤਾ, ਜਾਂ ਕਮ ਅਜ਼ ਕਮ ਉਸ ਵਰਕਰ ਨੂੰ ਕੱਢ ਦਿੱਤਾ। ਅਤੇ ਹੁਣ ਇਸਲਾਮਾਬਾਦ ਪੁਲਿਸ ਝੂਠ ਮਾਰਨ ਡਈ ਵੀ ਨਹੀਂ ਸਾਡੇ ਸਿਪਾਹੀ ਨੇ ਤਸ਼ੱਦਦ ਨਹੀਂ ਸੀ ਕੀਤਾ, ਹਾਲਾਂ ਵੀਡੀਓ ਦੇ ਉੱਤੇ ਸਾਰਾ ਕੁਛ। ਕਹਿਣ ਦਾ ਮਤਲਬ ਹੈ ਵੀ ਇੱਥੇ ਜਿਹਦਾ ਜ਼ੋਰ ਲੱਗਦਾ ਨਾ, ਹੁਣ ਦੇਖੋ ਜਿਹੜਾ ਸਿਪਾਹੀ ਹੈ ਉਹ ਚਵਲ ਇਸ਼ਰਾਫੀਅਤ ਨਹੀਂ ਸੀ ਹੈਗਾ ਨਾ, ਉਹ 19-20 ਦਾ ਹੀ ਫਰਕ ਸੀ ਨਾ। ਉਹ ਵਿਚਾਰਾ ਉੱਥੇ ਮਜ਼ਦੂਰੀ ਕਰਨ ਡਿਆ ਸੀ, ਪੁਲਿਸ ਮਜ਼ਦੂਰੀ ਕਰਨ ਡਿਆ।
ਇਹ ਜਿਹੜਾ ਮੈਂ ਤੁਹਾਨੂੰ ਆਉਂਦਾ ਨਾ ਵੀ ਅਸੀਂ ਸਾਰੇ ਹੀ ਫਰੌਨ ਹੈ, 95% ਇਖਲਾਕੀ ਤੌਰ 'ਤੇ ਤਬਾਹ ਹੈ, ਜਿਹਦਾ ਜ਼ੋਰ ਚੱਲਦਾ ਹੈ ਨਾ ਉਹ ਮਾਫੀ ਨਹੀਂ ਦਿੰਦਾ। ਅਤੇ ਜਿਹੜੀ ਸਾਡੀ ਇਸ਼ਰਾਫੀਆ ਹੈ ਉਹ ਤਾਂ ਮਾੜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ। ਇਹ ਹੁਣ ਕਿਸੇ ਮਾੜੇ ਦੀ ਧੀ ਹੈ ਜਿਹੜੀ ਮਜ਼ਦੂਰੀ ਕਰਨ ਡਈ ਉੱਥੇ। ਵੇਖਣ ਨੂੰ ਤੁਹਾਨੂੰ ਸ਼ਾਇਦ ਕਈ ਕੰਮ ਬੜੇ ਚੰਗੇ ਲੱਗਦੇ ਨੇ, ਪਰ ਇਹ ਸੌਖੇ ਤਾਂ ਨਹੀਂ। ਬਾਥਰੂਮ ਸਾਫ਼ ਕਰੋ ਲੋਕਾਂ ਦੇ ਗੰਦੇ ਉੱਥੇ ਜਹਾਜ਼ ਦੇ ਵਿੱਚ, ਅਤੇ ਇਹਨਾਂ ਦੇ ਇਹ ਜਿਹੜੇ ਵੈਸੇ ਮਿਹਨਤ ਚਾਰ ਕੋਈ ਨਹੀਂ, ਹਰ ਕੰਮ ਹੀ ਚੰਗਾ ਹੈ ਮਿਹਨਤ ਦੀ। ਮੈਂ ਕੋਈ ਉਸ ਕੰਮ ਨੂੰ ਥੱਲੇ ਨਹੀਂ, ਲੇਕਿਨ ਮੈਂ ਕਹਿ ਰਿਹਾ ਕਿ ਇਹ ਜਿਹੜੇ ਗੰਦੇ ਐਟੀਚਿਊਡ ਨੇ ਲੋਕਾਂ ਦੇ, ਇਹ ਜਿਹੜੀਆਂ ਘਟੀਆ ਹਰਕਤਾਂ ਨੇ, ਇਹੋ ਜਿਹੇ ਲੋਕਾਂ ਦੀ ਮੈਂ ਗੱਲ ਕਰ ਰਿਹਾ। ਮੁਸ਼ਕਿਲ ਕੰਮ ਹੈ ਉਹਨਾਂ ਦਾ। ਉਂਝ ਹੀ ਉਮਰ ਦੇ ਪਤਾ ਨਹੀਂ ਕਿੰਨੇ ਸਾਲ ਬੰਦੇ ਦੇ ਘਟ ਜਾਂਦੇ ਨੇ ਜਿਹੜਾ ਇੰਨਾ ਸਾਰਾ ਸਫ਼ਰ ਕਰਨਾ ਹਵਾ ਦੇ ਵਿੱਚ। ਦਲੇਰੀ ਦਾ ਕੰਮ ਹੈ, ਬੜਾ ਔਖਾ ਕੰਮ ਹੈ। 4-5 ਕੁੜੀਆਂ ਹੁੰਦੀਆਂ ਨੇ ਜਾਂ ਬੰਦੇ ਹੁੰਦੇ ਨੇ, ਉਹ ਪੂਰੇ 300 ਬੰਦੇ ਨੂੰ ਰੋਟੀ ਖਵਾਉਣੀ ਹੈ ਥੋੜ੍ਹੇ ਜਿਹੇ ਟਾਈਮ 'ਚ। ਕਦੀ ਜਹਾਜ਼ ਹਜੋਕੇ ਲੈ ਰਿਹਾ, ਕਦੀ ਕੁਝ ਕਰ ਰਿਹਾ, ਬਜਾਏ ਇਸ ਦੇ ਕਿ ਅਸੀਂ ਉਹਨਾਂ ਨਾਲ ਸ਼ਫਕਤ ਨਾਲ, ਇੱਜ਼ਤ ਨਾਲ, ਰਿਸਪੈਕਟ ਨਾਲ ਪੇਸ਼ ਆਈਏ, ਐਵੇਂ ਉਹਨਾਂ ਨੂੰ ਤੰਗ ਕਰਨੇ। ਵਜ੍ਹਾ ਉਹੀ ਹੈ ਕਿ ਇਸ਼ਰਾਫੀਆ ਆਪਣੇ ਆਪ ਨੂੰ ਇਨਸਾਨ ਸਮਝਦੀ ਹੈ ਅਤੇ ਮਾੜੇ ਨੂੰ ਹੈਵਾਨ ਸਮਝਦੀ ਹੈ। ਇਹ ਜਦੋਂ ਤੱਕ ਇਹਨਾਂ ਨੂੰ ਕਾਨੂੰਨ ਦੇ ਥੱਲੇ ਨਹੀਂ ਲਿਆਵਾਂਗੇ, ਇਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਲੱਭੇਗੀ, ਇਹ ਮਾੜੇ ਬੰਦੇ ਨੂੰ ਇੰਝ ਹੀ ਜਾਨਵਰ ਤਰ੍ਹਾਂ ਇਸਤੇਮਾਲ ਕਰਨਗੇ। ਅਤੇ ਜਦੋਂ ਮੈਂ ਮਾੜਾ ਕਹਿੰਦਾ ਨਾ, ਇੱਕ ਤਾਂ ਇਸ਼ਰਾਫੀਆ ਧੱਕਾ ਕਰਦੀ ਹੈ ਆਪਸ 'ਚ ਵੀ। ਇਹ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੁਲਿਸ ਵਾਲੇ ਜਦੋਂ ਮਾੜੇ ਨੂੰ ਮਾਰਦੇ ਨੇ, ਇਹ ਪੁਲਿਸ ਵਾਲੇ ਜਿਹੜੇ ਨੇ, ਇਹ ਉੱਥੇ ਕਿਹੜਾ ਟਰੰਪ ਦੇ ਦਮਾਦ ਹੁੰਦੇ ਨੇ, ਇਹ ਵੀ ਤਾਂ ਉਹੋ ਜਿਹੇ ਹੀ ਹੁੰਦੇ ਨੇ, ਇਹ ਵੀ ਮਾੜੇ ਘਰਾਂ ਤੋਂ ਹੀ ਹੁੰਦੇ ਨੇ ਨਾ। ਲੇਕਿਨ ਕਿਉਂਕਿ ਉਸ ਵੇਲੇ ਤਾਕਤ ਹੁੰਦੀ ਹੈ, ਤਾਂ ਉਹ ਜਿਹੜੀ ਖਿਝ ਹੁੰਦੀ ਹੈ ਉਹ ਉਹਨਾਂ 'ਤੇ ਕੱਢ ਦਿੰਦੇ ਨੇ। ਇਸ ਵਾਸਤੇ ਕੋਈ ਇਨਸਾਨ ਦੇ ਬੱਚੇ ਬਣਿਆ ਕਰੋ। ਤੁਹਾਡੇ ਕੋਲ ਤਾਕਤ ਵੀ ਹੋਵੇ ਤਾਂ ਥੋੜ੍ਹਾ ਜਿਹਾ ਜਰ ਕੇ ਖਾਓ ਉਹਨੂੰ। ਰੱਬ ਨੂੰ ਵੀ ਜਵਾਬ ਦੇਣਾ ਜੇ, ਇਹ ਰੱਬ ਦੀ ਮਖਲੂਕ ਹੈ, ਇਹ 'ਤੇ ਜਦੋਂ ਜ਼ੁਲਮ ਕਰਦੇ ਜੇ ਜਵਾਬ ਨਹੀਂ ਦੇਣਾ। ਇਹ ਕਿਸੇ ਦੀ ਬੱਚੀ ਨਹੀਂ ਕਿ ਉਹਦਾ ਦੰਦ ਤੋੜ ਦਿੱਤਾ, ਉਹਨੂੰ ਬਿਜ਼ਤ ਕੀਤਾ ਸਾਰਿਆਂ ਦੇ ਸਾਹਮਣੇ ਉਹਦੀ ਵਰਕ ਪਲੇਸ ਦੇ ਉੱਤੇ। ਔਰ ਇਹ ਜੋਗਜ਼ਈ ਸਾਹਿਬ ਅਤੇ ਉਹਨਾਂ ਦੀ ਬੇਟੀ ਸ਼ਾਇਦ ਸਾਇਮਾ ਜੋਗਜ਼ਈ, ਰਿਪੋਰਟਡਲੀ ਜਿਸ ਤਰ੍ਹਾਂ ਕਿ ਰਿਪੋਰਟ ਆਇਆ, ਬੜੀ ਕੋਈ ਇਹ ਨਫਸੀਆਤੀ ਮਰੀਜ਼ ਹੀ ਨੇ ਮੇਰਾ ਖਿਆਲ। ਇਹ ਸਾਰੇ ਲੋਕ ਜਿਹੜੇ ਨੇ, ਮੈਂ ਇਹੀ ਕਹਿ ਸਕਦਾ ਇਹਨਾਂ ਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ। ਪ੍ਰੋਫੈਸਰ ਐਹਸਨ ਇਕਬਾਲ ਸਾਹਿਬ, ਤੁਹਾਨੂੰ ਪਤਾ ਉਹ ਬੜੇ ਮੰਨੇ ਪ੍ਰਮੰਨੇ ਸਾਇੰਸਦਾਨ ਨੇ। ਉਹ ਵੀ ਬਸ ਝੂਠੇ ਹੀ ਪ੍ਰੋਫੈਸਰ ਨੇ, ਮਤਲਬ ਕਿ ਆਪਣੇ ਆਪ ਨੂੰ ਆਪੇ ਹੀ ਪ੍ਰੋਫੈਸਰ ਆਂਦੇ ਨੇ। ਉਹ ਵੀ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਜਨਾਬ ਅਸੀਂ ਵੀ ਜਿਹੜਾ ਹੈ ਨਾ ਉਹ ਹੁਣ ਕਿਸੇ ਤਰੀਕੇ ਨਾਲ YouTube ਦੇ ਉੱਤੇ ਆਪਣੇ ਆਪ ਨੂੰ ਵਾਰਦ ਕਰੀਏ। ਸੁਣਿਆ ਵੀ ਕੋਈ ਐਜ਼ ਰਿਪੋਰਟਡਲੀ ਕੋਈ 2-3 ਵੀਡੀਓ ਚਾੜੀਆਂ ਨੇ, ਕਿ 2 ਚਾੜੀਆਂ ਨੇ। ਇੱਕ ਵੀਡੀਓ ਨੇ 7 ਦਿਨਾਂ 'ਚ 316 ਬੰਦਿਆਂ ਨੇ ਵੇਖੀਆਂ ਨੇ, ਦੂਸਰੀ ਵੀਡੀਓ ਮੇਰੇ ਖਿਆਲ 5 ਦਿਨਾਂ ਦੇ ਵਿੱਚ 117 ਲੋਕਾਂ ਨੇ ਵੇਖੀ। ਇਸ ਤਰ੍ਹਾਂ ਪਤਾ ਕਰੋ ਵੀ ਇਹ 316 ਕਿਹੜੇ ਸੀ ਅਤੇ 117 ਇਹ ਕਿਤੇ ਆਪ ਹੀ ਤਾਂ ਨਹੀਂ ਘੁਮਾ ਕੇ ਵੇਖਦਾ ਰਿਹਾ ਬਾਰ-ਬਾਰ ਐਹਸਨ ਇਕਬਾਲ। ਹੋ ਸਕਦਾ ਭਾਬੀ ਬੱਚੇ 5-7 ਬੰਦੇ ਹੋਣ, ਅਗਰ ਇਹਨਾਂ 50 ਵਾਰੀ ਵੇਖੀ ਹੋਏ ਤਾਂ ਇੰਨਾ ਕੁ ਤਾਂ ਕੰਮ ਹੋ ਹੀ ਜਾਣਾ ਸੀ। ਅਤੇ ਕਿਤੇ ਆਪੇ ਹੀ ਤਾਂ ਨਹੀਂ ਕਰਦੇ ਰਹੇ ਇਹ ਕੰਮ। ਇਹਦਾ ਚੈੱਕ ਕਰ ਲਓ, ਕਿਉਂਕਿ ਜੋ ਤੁਹਾਡੀਆਂ ਕਰਤੂਤਾਂ ਨੇ, ਇਹ ਬਾਹਰੋਂ ਤੇ 316 ਅਤੇ 117 ਬੰਦੇ ਨਹੀਂ ਹੋ ਸਕਦੇ ਦੋਵਾਂ ਵੀਡੀਓ ਦੇ ਉੱਤੇ। ਇਹ ਕੰਮ ਔਖਾ ਹੈ, ਮੈਨੂੰ ਲੱਗਦਾ ਘਰੋਂ ਹੀ ਕਿਸੇ ਨੇ ਕੰਮ ਪਾਇਆ। ਇਹਦਾ ਚੈੱਕ ਕਰੋ ਵੀ ਕੌਣ ਜਿਹੜਾ ਘੁਮਾ ਕੇ ਇਹ ਆਪਣੀਆਂ ਵੀਡੀਓ ਆਪੇ ਹੀ ਚਲਾਉਂਦੇ ਰਹੇ ਜੇ, ਕਿਉਂਕਿ ਫਿਲਮਾਂ ਚਲਾਉਣ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਸ਼ੌਕ ਹੈ। ਇਹ ਜਾਂਦੇ ਅੱਜ ਬਾਜੀ ਮਰੀਮ ਗਈ ਜੇ ਉਮਰੇ 'ਤੇ ਉਹਦੀ ਵੀ ਫਿਲਮ ਵੇਖੋ। ਇਹ ਪਹਿਲਾਂ ਤਾਂ ਵੇਖੋ ਕਿ ਕਿਸ ਤਰ੍ਹਾਂ, ਮੈਂ ਕੋਸ਼ਿਸ਼ ਕਰਾਂਗਾ ਮੈਂ ਬੋਲੀ ਜਾਵਾਂ ਅਤੇ ਵੀਡੀਓ ਸਕਰੀਨ 'ਤੇ ਚੱਲੇ। ਇਹ ਪਹਿਲਾਂ ਤਾਂ ਵੇਖੋ ਅੱਬਾ ਜੀ ਨੂੰ ਕਿਵੇਂ ਜੱਫੀਆਂ ਪਾਈਆਂ ਜਾ ਰਹੀਆਂ ਨੇ, ਜਿਵੇਂ ਪਤਾ ਨਹੀਂ ਕਿੱਥੇ ਵਿਛੜ ਕੇ ਜਾ ਰਹੀ ਹੈ ਧੀ। ਜਜ਼ਬਾਤ ਵੇਖੋ ਜ਼ਰਾ, ਗੌਰ ਨਾਲ ਵੇਖੋ। ਅਤੇ ਫਿਰ ਇਹ ਡਾਕਟਰ ਸਾਹਿਬ ਸਲੂਟ ਠੋਕਣ ਡਏ ਨੇ ਵਿੱਚ, ਇਹ ਵੇਖੋ ਜ਼ਰਾ। ਇਹ ਜਿਵੇਂ ਫੌਜੀ ਕੋਈ ਜਰਨੈਲ ਹੁੰਦਾ, ਇਹ ਡਾਕਟਰ ਨਹੀਂ ਹੁੰਦਾ। ਸਲੂਟ ਇਹਦਾ ਚੈੱਕ ਕਰੋ। ਅਤੇ ਗਲ 'ਚ ਵੇਖੋ ਕੀ ਪਾਈ ਫਿਰਦਾ, ਕਿਉਂਕਿ ਮੇਰੇ ਵਰਗਾ ਸ਼ਕਲੋਂ ਡਾਕਟਰ ਨਹੀਂ ਲੱਗਦਾ, ਅਤੇ ਉਹ ਬਸ ਫਿਰ ਯੂਨੀਫਾਰਮ ਪਾ ਕੇ ਲੋਕਾਂ ਨੂੰ ਦੱਸਦਾ ਵੀ ਮੈਂ ਡਾਕਟਰ ਹਾਂ। ਅਤੇ ਜ਼ਰਾ ਇਹਨਾਂ ਦੇ ਚਿਹਰਿਆਂ ਦੇ ਤਾਸਰਾਤ ਵੇਖੋ। ਅਗਲੇ ਪਾਸੇ ਵੇਖੋ ਬਾਜੀ ਦੇ ਨਾਲ ਏਅਰਫੋਰਸ ਵਾਲੇ ਵੀ ਇੱਕ ਸਾਹਿਬ ਫਿਰਨ ਡਏ ਨੇ ਜਵਾਨ। ਅੱਗੋਂ ਬਾਜੀ ਦੇ ਹੱਥ ਦੇ ਵਿੱਚ ਕੋਈ 1.5 ਕਰੋੜ 2 ਕਰੋੜ ਦਾ ਬੈਗ ਹੈ। ਹੋਰੇ ਅੱਜ ਕੱਲ੍ਹ ਗਲਤੀਆਂ ਜਿਹੜੀਆਂ ਗੁਨਾਹ ਸ਼ਨਾਹ ਬਖਸ਼ੇ ਮਹਿੰਗੇ ਬੈਗਾਂ ਦੇ ਨਾਲ ਹੀ ਉੱਥੇ ਜਾਂਦੇ ਨੇ, ਪਤਾ ਨਹੀਂ ਕਿ ਨਹੀਂ। ਅਤੇ ਅੱਗੇ ਫਿਰ ਚਾਚਾ ਜੀ, ਅਤੇ ਅੱਗੇ ਜਹਾਜ਼ 'ਚ ਚੜ੍ਹਦਿਆਂ ਹੋਇਆਂ ਜ਼ਰਾ ਹੱਥ ਹਿਲਦੇ ਹੋਏ ਚੈੱਕ ਕਰੋ। ਬੰਦਾ ਥੱਲੇ ਕੋਈ ਵੀ ਨਹੀਂ ਖਲੋਤਾ, ਉਹਦੇ ਨਾਲ ਤੁਰਨ ਡਏ ਸਨ, ਸਾਰੇ ਜਹਾਜ਼ 'ਚ ਬਹਿ ਗਏ ਨੇ, ਲੇਕਿਨ ਹੱਥ ਅਸੀਂ ਹਿਲਾ ਰਹੇ ਹਾਂ ਜਿਵੇਂ ਅਸੀਂ ਅਮਰੀਕੀ ਸਦਰ ਹੁੰਦੇ ਜਾਂ ਅਮਰੀਕੀ ਫਸਟ ਲੇਡੀ ਹੁੰਦੇ ਅਸੀਂ। ਬਹਰਹਾਲ ਇਹ ਫਿਲਮਾਂ ਚੱਲਣ ਡਈਆਂ ਅਜੇ, ਰਮਜ਼ਾਨ ਦਾ ਮਹੀਨਾ ਹੈ, ਚੌਥੀ ਵਾਰੀ ਬਾਜੀ ਤੁਹਾਡੇ ਪੈਸਿਆਂ ਦੇ ਉੱਤੇ ਗੁਨਾਹ ਬਖਸ਼ਾਉਣ ਗਈ ਹੈ। ਪਰ ਸਾਡਾ ਭਾ ਸਫਦਰ ਜਿਹੜਾ ਉਹਨੂੰ ਨਹੀਂ ਉਮਰੇ 'ਤੇ ਲੈ ਕੇ ਜਾਂਦੇ, ਪਤਾ ਨਹੀਂ ਕਿਉਂ। ਪਤਾ ਸ਼ਾਇਦ ਵਲੀ ਹੈ, ਮੈਨੂੰ ਲੱਗਦਾ ਵੀ ਇਹਨਾਂ ਨੇ ਸਮਝ ਲਿਆ ਵਕਤ ਦਾ ਵਲੀ ਹੈ, ਜਤੀ ਸਤੀ ਆਦਮੀ ਹੈ, ਮਤਲਬ ਉਹਦਾ ਸਭ ਕੁਝ ਬਖਸ਼ਿਆ ਹੈ। ਉਹ ਅਸੀਂ ਕਦੇ ਸ਼ੁਗਲ ਨਾ ਕਹਿ ਦਈਦਾ ਵੀ ਬੜਾ ਨੇਕ ਆਦਮੀ ਹੈ, ਹੋਏਗਾ ਨੇਕ ਵੀ, ਲੇਕਿਨ ਵੇਖੋ ਉਹਨੂੰ ਉਮਰਾ ਵੀ ਨਹੀਂ ਕਰਾਉਂਦੇ। ਉਹ ਬਈ ਚਲੋ ਵਿਆਹ 'ਚ ਗੁੱਠੇ ਲਾ ਕੇ ਭਾਉਂਦੇ ਜੇ ਉਹਨੂੰ, ਪਰ ਉਮਰਾ ਤਾਂ ਕਰਾ ਦਿਓ ਯਾਰ, ਇਹ ਤਾਂ ਸ਼ਰਫ ਉਹਨਾਂ ਨੂੰ ਦਿਓ ਨਾ। ਚਲੋ ਬਹਰਹਾਲ ਇਹਨਾਂ ਦੀ ਮਰਜ਼ੀ ਜੀ, ਇਹਨਾਂ ਦੇ ਘਰ ਦਾ ਰੌਲਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।